अस्सलामुअलैकुम नाज़रीन, तुसी देख रहे हो जी ड्रामा फैसलाबाद। मैं फलक शेर और फैसलाबाद का मतलब मेरे नाल बैठे ने तोड़ फैसलाबाद। लोहे तोड़ बंदा वा असलम चिट्टा झूठ। असलम चिट्टा साहब बहुत बड़े कलाकार होए ने कि दुनिया वेंदे आ सारी इन्हां नूं हस पैंदी है और बड़ी दुनिया हस रही है। इन्हां दी गल दा की अंदाजा होएगा कि की लाफ्टर आउंदा होएगा। तुसी आके देखो, ए देखो ना, सर्दियां च मैनूं इन्हां दा इसलिए मजा आ रहा, मैनूं इंज ही है मेरे लागे हीटर लगा। और देखो ना, कुड़ी ने हथ छड़ा लिया, हथ ला के देखो यार, ਇਹ ਨਾ ਤੁਸੀਂ ਵੀ ਹੱਥ ਲਾਇਆ ਕਿੱਥੇ ਅਸਲ ਚ ਜੁੱਸਾ ਹੈਗਾ ਮੇਰਾ ਆਤਸ਼ੀ ਗੁਲਾਬੀ, ਉਹਦੀ ਵਜ੍ਹਾ ਦੇ ਨਾਲ ਇਹ ਸਾਰੀ ਮਿਸਟੇਕ ਹੋ ਗਈ ਹੈ। ਨਹੀਂ ਤੁਸੀਂ ਇਦਾਂ ਕਰਿਆ ਕਰੋ, 2 ਡੱਬੇ ਆਪਣੇ ਤੇ ਪਾ ਕੇ ਵਿਆਹ ਕਰੋ। ਮੈਂ 6 ਵੀ ਪਾਇਆ, 6 ਕੋ ਨਹੀਂ ਆ। ਤੁਹਾਡੀ ਆਵਾਜ਼ ਘੱਟ ਅੱਛਾ, ਰਹੀ ਤੁਸੀਂ ਮੈਨੂੰ ਇਹ ਦੱਸੋ ਕਿ ਸਰਦੀਆਂ 'ਚ ਕਿੰਨੀ ਦਫਾ ਨਹਾ ਲੈਂਦੇ ਹੋ? ਨਹੀਂ ਸਰਦੀਆਂ ਚ ਅਸਲ ਵਿੱਚ ਪੈਪ ਨਾਲ ਛਿੜਕ ਦੂਏ ਨਹਾਤੇ ਇਹ ਜਾਂਦੇ ਤੇ ਤੁਹਾਡੀਆਂ ਆਪਣੀਆਂ ਕੈਸਰਾਈਆਂ ਕਿੰਨੀ ਦਫਾ ਵੈਸੇ ਨਹਾ ਲੈਂਦੇ ਹੋ? 2-4 ਵਾਰੀ ਅਸੀਂ ਦਿਹਾੜੀ ਚ ਨਹਾ ਲਈਦਾ। ਦਿਹਾੜੀ 'ਚ ਕੀ ਗੱਲ ਹੈ, ਕੰਮ ਬਹੁਤਾ ਤੇਜ਼ ਆ ਇਹ ਵਾਹਦ ਬੰਦਾ ਧਵਾਣਾ ਲੈ ਕੇ ਤੇ ਗੰਦੇ ਨਾਲੇ ਤੇ ਨਹਾਉਂਦਾ ਕਿ ਬਹੁਤ ਨਾ ਅੱਛਾ, ਮੈਂ ਇੱਕ ਦਿਨ ਇਹਨਾਂ ਨੂੰ ਵੇਖਿਆ ਤੇ ਅੰਬਾਂ ਦੀ ਪੇਟੀ ਲੈ ਕੇ ਜਾ ਰਹੇ ਮੋਢੇ ਤੇ ਰੱਖ ਕੇ। ਅੱਛਾ। ਮੈਂ ਕਿਹਾ ਚਿੱਟਾ ਸਾਹਿਬ ਕਿੱਥੇ ਨੇ? ਕਹਿੰਦੇ ਕਹਿੰਦੇ ਨਾਲੇ ਤੇ ਨਹਾਉਣ ਚੱਲੇ। ਅੰਬਾਂ ਦੀ ਪੇਟੀ ਲੈ ਆਹੋ। ਯਾਰ ਏਦਾਂ ਸੰਘਾੜੇ ਲੈਣ ਗਏ, ਸੰਘਾੜੇ ਚਿੱਟਾ ਸਾਹਿਬ। ਅੱਛਾ। ਸੰਘਾੜੇ ਲੈਣ ਕੇ ਤੇ ਨਾਮ ਭੁੱਲ ਗਏ। ਫਿਰ? ਕਹਿੰਦੇ ਯਾਰ ਉਹ ਗਿਰੀ ਵਾਲੇ ਕੋਲੇ ਦੇ ਦੇ। ਲੱਗੀ ਆਹੋ। ਹੈਂ? ਯਾਰ ਐਡਾ ਸੋਹਣਾ ਬੰਦਾ ਹੈ, ਐਡਾ ਸੋਹਣਾ ਕੌਣ ਬੰਦਾ ਹੈ। ਕੌਣ ਇਹਨਾਂ ਕੰਜਰਾਂ ਤੇ ਕਿਉਂ ਨਹੀਂ ਖਾਂਦੇ ਗੱਲ ਪੈਂਦੀ? ਹਾਂ, ਜਾਂ ਤੇ ਇਹਨਾਂ ਨੂੰ ਜ਼ਿਆਦਾ ਸਮਝਾ। ਦੇਖ ਇੰਨਾ ਸਮਝਦਾਰ ਆ, ਪੜ੍ਹਿਆ ਲਿਖਿਆ ਬੰਦਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਬੱਚੇ ਨੂੰ ਕਬਜ਼ ਹੋਈ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਜਾਂ ਫਿਰ ਗਟਰ ਬੰਦ ਹੋ ਜਾਵੇ ਤਾਂ ਕਿਸ ਤਰ੍ਹਾਂ ਉਹਨੂੰ ਖੋਲਣਾ ਚਾਹੀਦਾ ਹੈ? ਮਸਲਨ ਤੁਸੀਂ ਜੇ ਤੇ ਸਮਝਦਾਰ ਹੋ, ਬੱਚਾ ਪੜ੍ਹੇ ਤੁਹਾਡਾ ਲਿਖੇ ਜ਼ਾਤੀ ਹੈ, ਜ਼ਾਤੀ ਬੱਚਾ, ਹਾਂਜੀ ਜਾਤੀ ਬੱਚਾ, ਉਹਨੂੰ ਕਬਜ਼ ਆ, ਹਾਂਜੀ ਜਾਤੀ ਬੱਚਾ ਨਾਲ ਗੱਲ ਇਹ ਤੇ ਫਿਰ ਉਹ ਹਿਸਾਬ ਹੋਇਆ ਵੀ ਸੁੱਤੇ ਹੋਏ ਬੱਚੇ ਦੀ ਮਾਂ ਦਾ ਮੂੰਹ ਚੁੰਮਿਆ ਨਾ, ਬੱਚੇ ਨੂੰ ਪਤਾ ਨਾ ਉਹਦੇ ਪਿਓ ਨੂੰ। ਯਾਨੀ ਸੁੱਤੇ ਪਏ ਬੱਚੇ ਦੀ ਤੁਸੀਂ ਕਬਜ਼ ਬੱਚੇ ਦੀ ਮਾਂ ਦਾ ਮੂੰਹ ਚੁੰਮਿਆ। ਅੱਛਾ, ਮੂੰਹ ਚੋਂ ਅੱਛਾ, ਮੈਂ ਤੁਹਾਨੂੰ ਕਿਹਾ ਸੀ ਨਾ ਕਿੱਦਾਂ ਸਮਝਦਾਰ ਬੰਦਾ ਹੈ। ਕੀ ਬਾਤ। ਕਿੰਨਾ ਸਮਝਦਾਰ। ਇਹ ਬੱਚੇ ਤੁਹਾਡੇ ਦੀ ਕਬਜ਼ ਦੂਰ ਹੋ ਸਕਦੀ ਹੈ। ਕਿਸ ਤਰ੍ਹਾਂ? ਉਹਨੂੰ ਤੁਸੀਂ ਮੇਰੇ ਬੱਚੇ ਕੋ ਭੇਜੋ, ਉਹ ਡਾਕਟਰ ਹੈ। ਤੁਹਾਡੇ ਬੱਚੇ ਕਬਜ਼ ਕੁਸ਼ਾਦ ਹੈ? ਹਾਂਜੀ ਹਾਂਜੀ। ਉਹ ਕਬਜ਼ ਕੁਸ਼ਾਨ ਹੈ, ਇਹ ਕਬਰ ਕੁਸ਼ਾਨ ਹੈ। ਹਾਂ। ਅੱਛਾ, ਮੈਂ ਤੁਹਾਨੂੰ ਇਹ ਵੀ ਪੁੱਛਿਆ ਸੀਗਾ ਕਿ ਅਗਰ ਗੰਦ ਫਸ ਜਾਵੇ ਨਾਲੀ ਵਿੱਚ ਕਿਸ ਤਰ੍ਹਾਂ ਖੋਲਣਾ ਚਾਹੀਦਾ? ਦੇਖੋ ਤੁਸੀਂ ਸਮਝਦਾਰ ਆ, ਪੜ੍ਹੇ ਲਿਖੇ ਹੋ, ਅਸਲੀ ਪੜ੍ਹੇ ਲਿਖੇ ਹੋ, ਸਵਾਲ ਕਰਨਾ ਚਾਹੀਦਾ ਹੈ ਨਾ, ਜਿਹਦੀ ਨਾ ਪਤਾ ਹੋਵੇ। ਅਸਲ 'ਚ ਨਾ ਮੇਰਾ ਜ਼ਿਆਦਾ ਨੌਲੇਜ ਜਿਹੜਾ ਉਹ ਜ਼ਰਾਅਤ 'ਚ ਆ। ਬਾਸਾ 'ਚ ਇਹਨਾਂ ਤੋਂ ਛੋਟੇ ਭਾਈ ਆ ਜੋਸਫ ਦੀ ਗੱਲ ਕਰ ਰਹੇ ਆ। ਇਹ ਮੌਜੂਦਾ ਇਸ ਟਾਈਮ ਖੂਹਾਂ ਤੇ ਹੁੰਦਾ, ਇਹ ਜ਼ਿਆਦਾ ਕਰ ਸਕਦਾ। ਉੱਥੇ ਉਹਨੂੰ ਲੇਕਿਨ ਕਹਿਣ ਦਾ ਮਤਲਬ ਜੱਗਾ ਸਾਹਿਬ ਦੀ ਇੱਕ ਬੜੀ ਵੱਡੀ ਗੱਲ ਹੈ, ਕਿਹੜੀ? ਇਹ ਆਪਣੇ ਨਾ ਪੂਰੇ ਟੱਬਰ ਚੋਂ ਵੀ ਔਰ ਆਪਣੇ ਜਿੰਨੇ ਵੀ ਮੈਜੋਰਟੀ ਉਹਨਾਂ ਸਭ ਤੋਂ ਸੀਨੀਅਰ ਨੇ। ਅੱਛਾ ਜੀ, ਗਟਰ ਖੋਲਣ ਚ ਇਹ ਵਾਹਦ ਬੰਦਾ ਵਾ ਜਿਹੜਾ ਡੂੰਘੇ ਗੜਰ ਚ ਚੁੱਭੀ ਮਾਰ ਲੈਂਦਾ। ਨਹੀਂ ਯਾਰ, ਅੱਛਾ ਜੀ। ਜਿਹੜੀ ਕਿ ਸਿਰ ਧੜ ਦੀ ਬਾਜ਼ੀ ਲਾ ਦੇਣੀ ਹੈ। ਮੈਂ ਕਹਿੰਦਾ ਇਹ ਵਾਹਦ ਬੰਦਾ ਵਾ ਕਿ ਅੱਗੇ ਜਿਹੋ ਜੀ ਮਰਜ਼ੀ ਸ਼ਾਇ ਹੋਵੇ, ਹੱਥ ਛਾਪਰ ਵੀ ਨਹੀਂ ਚੜਾਉਂਦਾ, ਜਾ ਹੀ ਰਿਹਾ। ਵਾਹ ਵਾਹ, ਪੂਰਾ ਤੰਦੂਰ ਦੇ ਐਂਡ ਤੱਕ ਪਹੁੰਚ ਜਾਂਦੇ ਨੇ। ਅੱਛਾ, ਇੱਕ ਦਿਨ ਮੈਂ ਫੇਰ ਇਹਨਾਂ ਨੂੰ ਵੇਖਿਆ। ਹਾਂ। ਦੂਸਰੇ ਦਿਨ ਵੇਖਿਆ ਮੈਂ ਉੱਥੇ ਹੀ ਸੀ। ਚਿੱਟਾ ਸਾਹਿਬ ਬੱਚੇ ਇੱਕ ਦਿਨ ਮੈਂ ਫੇਰ ਵੇਖਿਆ ਚਿੱਟਾ ਸਾਹਿਬ ਨੂੰ ਤੇ ਟਾਇਰ ਲੈ ਕੇ ਜਾ ਰਹੇ ਨੇ। ਅੱਛਾ। ਮੈਂ ਕਿਹਾ ਵੀ ਖਰੇ ਕਿਸੇ ਦੀ ਗੱਡੀ ਪੈਂਚਰ ਹੋ ਗਈ ਆ, ਵੀ ਕਿਸੇ ਨੇ ਮੰਗਾਇਆ। ਹਾਂ। ਤੇ ਮੈਂ ਦੇਖਿਆ ਤੇ ਗੰਦੇ ਨਾਲੇ ਦੇ ਵਿੱਚ ਡਾਈ ਮਾਰੀ ਤੇ ਟਾਇਰ ਨਾਲ ਤੇ ਤਾਰੀ ਲਾਉਂਦੇ। ਅੱਛਾ, ਇਹ ਇਕੱਲੇ ਗਾਲੇ ਨਹੀਂ ਹੈਗੇ। ਅੱਛਾ ਜੀ। ਇਹ 5-7 ਭਰਾ ਨੇ, ਸਾਰੇ ਗਾਲੇ। ਮੈਂ ਬੈਲ ਦਿੱਤੀ ਤੇ ਇਹਨਾਂ ਦੇ ਘਰ ਦੇ ਨੇ ਕਿਹਾ ਵੀ ਆਇਓ ਭਾਈ ਅੰਦਰ ਬੈਠ ਜਾਓ। ਮੈਂ ਵੇਖਿਆ, ਮੈਂ ਸਮਝਿਆ ਪਤਾ ਨਹੀਂ ਲਾਈਟ ਗਈ ਹੈ। ਜਦੋਂ ਮੈਂ ਚਲ ਸਾਰੇ ਬਲੈਕ ਹੋਲ ਆ ਸੀ। ਕਿਸੇ ਗੰਦੀ ਨਸਲ ਦੇ ਸਾਕਬ ਇੱਥੇ ਆ। ਇਹਦੇ ਨਾਲ ਗੱਲ ਉਹ ਤੇ ਸਿੰਗਾਪੁਰ ਗਿਆ ਸੀ। ਅੱਛਾ, ਇਹਨਾਂ ਨੂੰ ਵੇਖ ਕੇ ਐ ਲੱਗਦਾ ਕਿਤੇ ਬੱਤੀ ਗਈ ਹੋਵੇ ਨਾ, ਐ ਲੱਗਦਾ ਕਿ ਅੱਲਾ ਨੇ ਪਰਦਾ ਦੇ ਦਿੱਤਾ। ਹਾਂ, ਨਾਲ ਤਾਂ ਤੇਰੇ ਸਿੰਘ ਦੇਵੀ ਦਾ ਮੁੰਡਾ का बेटा। ਦੇਖੋ ਯਾਰ, ਅੱਛਾ, ਚਿੱਟਾ ਸਾਹਿਬ ਵਿਆਹ ਹੋਇਆ ਤੁਹਾਡਾ? मैं आपकी आंखों की मैसेज पढ़ रहा हूँ कि शायद ये लड़का मेरे साथ अज़दवाजी लाइफ में आ जाए, ਅੱਲਾ, लेकिन ਅਸੀਂ ਬਾਹਰ ਕਰਦੇ ਨਹੀਂ। ਕੋਈ ਗੱਲ ਨਹੀਂ। ਤੇਰਾ ਬਾਬਾ ਨੂੰ ਬਾਹਰ ਕਰਦਾ ਨਾ ਤੇ ਅੱਜ ਤੂੰ ਸਾਡੇ ਮੱਥੇ ਨਾ ਲੱਗ। ਆਓ ਫਿਰ ਈਦ ਦਾ ਦਿਨ ਛੜਿਆ ਸੂਟ ਪਾ ਕੇ ਫੇਰੀ ਜਾਣ ਦੇ। ਅੱਛਾ। ਮੈਂ ਕਿਹਾ ਈਦ ਦਾ ਦਿਨ ਛੜਿਆ ਸੂਟ ਕਿਉਂ ਪਾਇਆ? ਕਹਿੰਦੇ ਯਾਰ ਇਹਦੇ ਨਾਲ ਨਜ਼ਰ ਨਹੀਂ ਲੱਗਦੀ। ਤੁਸੀਂ ਪਾਓ। ਚਿੱਟਾ ਸਾਹਿਬ ਬੱਚੇ ਕਿੰਨੇ ਨੇ? ਇਹਨਾਂ ਨਹੀਂ ਕੋਈ ਵੀ ਨਹੀਂ ਬੱਚੇ ਹੁੰਦੇ ਸੀ, ਇਹਨਾਂ ਨਾਲ ਵੇਖ ਕੇ ਵੱਜਦੇ ਨਾ ਸੀ। ਅੰਦਰ ਹੀ ਇਹਨਾਂ ਦੀ ਬੇਗਮ ਕਹਿੰਦੀ ਜਦੋਂ ਮੈਂ ਸੁੱਤੀ ਹੁੰਦੀ ਨਾ, ਅਸਲਮ ਧਿਆਨ ਨਾਲ ਪਹਿਲੇ ਨਾ ਐ ਮਾੜਾ ਐ ਮੂੰਹ ਕਰਕੇ ਮੈਨੂੰ ਐ ਕਰਿਆ ਕਰ। ਹਾਂ। ਮੈਨੂੰ ਪਤਾ ਲੱਗਿਆ ਵੀ ਅਸਲ ਵਿੱਚ ਮੈਨੂੰ ਪਟਾਇਆ ਵਾ। ਫਿਰ ਆਸਤਾ ਆਸਤਾ ਕਹਿ ਕੇ ਹੁਣ ਭਲੀਏ ਮੈਂ ਆ ਜਾ ਲੱਗੇ। ਫਿਰ ਐ ਕਰਕੇ ਬੁਖਾਇਆ ਕਰ। ਤੇਰੀ ਬੁੱਢੀ ਕੋ ਜਾਣ ਲਈ ਤਾਂ ਮਸੀਹ ਤੇ ਐਲਾਨ ਹੁੰਦਾ, ਮੈਂ ਆਇਆ। ਨਹੀਂ, ਮੇਰੀ ਤਾਂ ਸ਼ਾਦੀ ਨਹੀਂ ਹੋਈ। ਚਿੱਟਾ ਸਾਹਿਬ ਜੀ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ, ਵਜ੍ਹਾ? ਮੈਂ ਤੁਹਾਨੂੰ ਅਮਰੀਕਾ ਲੈ ਕੇ ਜਾਵਾਂਗੀ। ਅਮਰੀਕਾ ਇਹੋ ਉਹ ਜਿਹਾ ਅਮਰੀਕਾ ਤੁਸੀਂ ਕਿਉਂ ਜਾਈ ਜਾ ਰਹੇ ਹੋ? ਤੁਸੀਂ ਇਹ ਦੇਖੋ, ਹੁਣ ਤੁਸੀਂ ਪਤਾ ਨਹੀਂ ਮੰਨਣਾ ਕਿ ਨਹੀਂ, ਬਰਮਿੰਗਮ ਜੋ ਸਾਡੇ ਮਾਲ ਡੰਗਰ ਦਾ ਪੱਠਾ ਦਾ ਥਾਂ ਹੁੰਦਾ, ਅੱਛਾ, ਤੇ ਮੈਂ ਉੱਥੇ ਜਾ ਕੇ ਕੀ ਕਰਾਂਗਾ? ਤੇ ਫੈਕਟਰੀ ਕੌਣ ਰਹੇਗਾ?
ਕੀ ਮਤਲਬ ਫੈਕਟਰੀ ਵਿਆਹ ਕਰਾ ਲਓ ਮੇਰੇ ਨਾਲ, ਮੈਂ ਤਰਸ ਗਈ ਆ। 19 ਮੈਂ ਬੱਚਾ ਸ਼ਾਦੀ ਕਰਾ ਕੇ ਵੀ ਤੈਨੂੰ ਰੱਖਾਂਗਾ ਗਿਲਗਤ, ਲੇਕਿਨ ਪਾਪਾ ਨੂੰ ਫੋਨ ਕਰਨਾ ਪੈਣਾ। ਕਿਉਂ ਪਾਪਾ ਕਿੱਥੇ ਨੇ? ਪਾਪਾ ਮੰਨਦੇ ਨਹੀਂ। ਅਸਲ 'ਚ ਨਾ ਮੇਰੀ ਜਿਹੜੀ ਅੰਗੇਜਮੈਂਟ ਇਹਨਾਂ ਨਾਲ ਹੋਈ ਹੈ। ਅੱਛਾ ਤੇ ਤੁਸੀਂ ਇਹਨੂੰ ਗਿਲਗਤ ਲੈ ਕੇ ਜਾਣਾ? ਹਾਂਜੀ, ਗਿਲਗਤ ਤੇ ਮੇਰੇ ਵੀ ਲੱਗਾ ਵਾ, ਮੈਂ ਬਹੁਤ ਹਵਾਦਾਰ ਆ। ਉਹਨੂੰ ਕਿਸੇ ਨੇ ਗਿਲਗਤ ਕਿਹਾ ਵੀ ਕਹਿੰਦੇ ਆ। ਪਾਣੀ 'ਚ ਤੇ ਪਾਣੀ ਚ ਤੇਲ mix ਕਰਕੇ। ਤੁਸੀਂ ਆਪਣਾ ਗਿਲਗਤ ਗਿਲਗਤ ਕਰਕੇ ਆਰਾਮ ਆ ਜਾਂਦਾ। ਤੁਸੀਂ ਗਿਲਗਤ ਕਰਕੇ ਨਾ ਉਹਨੂੰ ਅੱਛੀ ਤਰੀਕੇ ਨਾਲ ਧੋਇਆ ਕਰੋ, ਫੇਰ ਨਹੀਂ ਲੱਗਾ ਰਹਿੰਦਾ। ਯਾਰ ਗੱਲ ਗਿਲਕਤ 'ਚ ਹੀ ਰੱਖੋ, ਬਾਹਰ ਬਾਹਰ ਨਾ ਜਾਣ ਦਿਓ। ਇਹ ਬਾਅਦ ਬੰਦਾ ਗਿਲਕਤ ਨੂੰ ਗਿਲਗਤ ਸਾਨੂੰ ਨੂੰ ਹਰੀਪੁਰ ਦਾ ਰਾਹ ਹੁੰਦਾ। ਅੱਛਾ ਤੁਹਾਨੂੰ ਹੋਇਆ ਕਦੀ ਗਿਲਗਤ? ਗਿਲਗਤ ਇਹਨੇ ਫਿਰ ਆਪਣੀ ਬਾਜੀ ਨੂੰ ਦੱਸ ਦੇਣਾ, ਮੇਰੇ ਘਰ 'ਚ ਮਸਲਾ ਬਣ ਜਾਣਾ, ਇਹਨੂੰ ਤੁਹਾਡਾ ਘਰ ਮਸਲਾ ਬਣਾ, ਤੁਹਾਡਾ ਖਾਂਦਾ ਨਹੀਂ ਗਿਲਗਤ। ਸਾਡਾ ਗਿਲਗਤ ਜਾਣੇ ਜੀ ਸਰਗੋਦਾ ਕਿੰਨੇ ਨਹੀਂ ਦਾ। ਹਾਂ ਇਹ ਬਾਅਦ ਬੰਦਾ ਸਿਗਰਟ ਪੀ ਕੇ ਨਾ ਅੱਛਾ ਵਿੱਚ ਹੀ ਭਜਾ ਦੇਣਾ ਹੈ। ਅੱਛਾ ਆ ਯਾਰ ਬੰਦਾ ਤੂੰ ਕਿੱਡਾ ਨਸੀਬਾਂ ਵਾਲਾ, ਹਾਂ। ਤੂੰ ਇਹ ਵੀ ਨਹੀਂ ਕਹਿ ਸਕਦਾ ਮੈਂ ਹਲਾਲ ਦਾ। ਅੱਛਾ ਇਹੋ ਜਿਹਾ ਬੰਦਾ ਆਪਣੇ ਵਿਆਹ ਤੇ ਕਹਿੰਦਾ ਹੁੰਦਾ ਨਹੀਂ ਦੂਲਾ ਵੀ ਕਿਸੇ ਕੰਮ ਦਾ ਨਹੀਂ ਹੋਇਆ। ਅੱਛਾ ਪਾਪਾ ਕੀ ਫਾਇਦਾ? ਨਹੀਂ ਨਹੀਂ ਛੱਡੋ ਪਰੇ। ਇਹ ਜੇ ਬੰਦੇ ਦਾ ਆਪਣਾ ਜ਼ਾਤੀ ਵਿਆਹ ਹੋਵੇ ਨਾ, ਜ਼ਾਤੀ ਵਿਆਹ ਹੋਵੇ ਆਪਣਾ। ਇਹਦਾ ਆਪਣਾ ਵਿਆਹ ਜ਼ਾਤੀ, ਹੂੰ। ਤੇ ਘਰਦਿਆਂ ਨੇ ਸਿਰਫ ਅਸ਼ਤਬਾਈ ਬਣਾਈ ਤੇਰੇ ਆ ਚੀਜ਼ ਆਈ ਦੀ ਹੈ। ਅੱਛਾ ਇਹ ਜਿਹਾ ਬੰਦਾ ਧੂਲਾ ਹੋਵੇ ਨਾ ਤੇ ਸ਼ੀਸ਼ੇ ਵਾਂਗੂ ਸ਼ੀਸ਼ੇ, ਇਹ ਜਿਹਾ ਬੰਦਾ ਧੂਲਾ ਹੋਵੇ ਨਾ ਤੇ ਸ਼ੀਸ਼ੇ ਅੱਗੇ ਖਲੋ ਕੇ ਫੁੱਲ ਤਿਆਰ ਹੋ ਜਾਵੇ, ਫਿਰ ਸੋਚੀਂਦਾ ਯਾਰ ਕਿ ਮੈਨੂੰ ਜਵਾਬ ਹੀ ਨਾ ਦੇ ਦੂੰ। ਅੱਛਾ ਦੂਲਾ ਵਾ ਤੇ ਆਪਣੇ ਆਪ ਹੀ ਵਿਆਹ ਦੀਆਂ ਪਲੇਟਾਂ ਧੋਣ ਡਿਆ। ਗੰਦੀ ਨਸਲ ਦੇ ਅਸੀਂ ਸਾਦਗੀ ਪਸੰਦ ਆ। ਅੱਛਾ ਦਰਬਾਰ ਤੇ ਇਹਦਾ ਅੱਬਾ ਜਾ ਕੇ ਨਾ ਬਾਬਾ ਜੀ ਹੂੰ। ਮੈਨੂੰ ਪੁੱਤ ਦਿਓ, ਮੈਂ ਤੁਹਾਡੇ ਚਿਰਾਗ ਵਾਲਾ। ਅੱਛਾ ਮੁੜ ਕੇ ਨਹੀਂ ਬਾਲੇ ਉਹਨੇ। ਅੱਲਾ ਨੇ ਪੁੱਤ ਹੀ ਚਿਰਾਗ ਵਰਗਾ ਦੇ ਦਿੱਤਾ, ਬੁਝੇ ਚਿਰਾਗ ਵਰਗਾ, ਸੜੇ ਚਿਰਾਗ ਵਰਗਾ। ਕਹਿੰਦਾ ਦਾਦਾ ਦਾ ਫਿਕਰ ਦੇਣ ਜਾਣੀਆਂ ਹੁਣ ਜੇ ਤੇ ਤੁਹਾਡਾ ਜੇਨ ਬਣਿਆ ਸ਼ਾਦੀ ਨੂੰ, ਹਾਂ ਤੇ ਮੈਂ ਫਿਰ ਕਰਾਂ ਪਾਪਾ ਨੂੰ ਫੋਨ, ਜੇ ਤੇ ਮੰਨ ਗਏ ਠੀਕ ਆ, ਕਰ ਲਓ ਪਾਪਾ ਜਾਂ ਨੂੰ ਫਿਰ phone, ਕੱਲ ਤੋਂ ਮੈਂ- ਅਕੈਡਮੀ ਆ। ਨਹੀਂ ਮੈਂ ਸ਼ਾਦੀ ਕਰਨਾ ਚਾਹ ਰਹੀ ਹਾਂ, ਬਹੁਤ ਸੋਹਣੇ ਲੱਗਦੇ ਤੁਸੀਂ, ਚੰਦ ਦਾ ਟੋਟਾ। ਤੁਸੀਂ ਮੇਰੀ ਗੱਲ ਕੰਜਰ ਸੁਣੋ, ਨਹੀਂ ਮੰਨਦੇ। ਤੁਸੀਂ ਇਹਨਾਂ ਨਾਲ ਸ਼ੋਅ ਤੋਂ ਇਲਾਵਾ ਗੱਲ ਆ, ਇਹ ਜਨਮ ਇਹਨਾਂ ਦਾ ਸ਼ਾਦੀ ਦਾ ਇਰਾਦਾ ਹੈ। ਇਹ ਅਸੀਂ ਕਿਸ ਤਵਾਈਜ਼ ਤੁਹਾਡੇ ਕੋਲ ਲੈ ਕੇ ਆਵਾਂਗੇ ਕਿ ਸ਼ਾਦੀ ਕਿੱਥੇ ਤੱਕ ਜਾ ਰਹੀ ਹੈ। ਸਿਰਫ ਗਿਲਗਤ ਤੇ ਤੱਕ ਇੰਤਜ਼ਾਰ ਰੱਖਿਓ ਸਾਡਾ ਵੀ ਅੱਲਾਹ।